ਦੇ ਰਾਹੀਂ ਟੈਲੀਫੋਨ ਤੇ ਘਰਾਂ ਤੇ ਰੇਡੀਓ ਸੈਟਸ ਤੇ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 29 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਉਹ ਕੀਤਾ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਕਰਵਾਉਣ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਸਤਰਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਢਾਲੀਵਾਲ, ਰਮਿੰਦਰ ਬਸਰਾ, ਸੁਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਉਹ ਲੰਡਨ ਤੋਂ ਆ ਰਹੀ ਹੈ। ਲੰਡਨ ਦੇ ਵਿੱਚ ਕਹਿੰਦੇ ਵੀ ਇੱਕ ਬੰਦੇ ਨੇ ਕੁਛ ਕੁ ਲੋਕਾਂ ਨੂੰ ਜਿਹੜੇ ਚਾਕੂ ਮਾਰ ਕੇ ਜਿਹੜਾ ਫੱਟੜ ਕਰ ਦਿੱਤਾ। ਇਹ ਸੇਮ ਜਗ੍ਹਾ 'ਤੇ ਹੋਇਆ ਜਿੱਥੇ ਕੁਝ ਸਾਲ ਪਹਿਲਾਂ ਇੱਕ ਜਿਹੜਾ ਮਿਲੀਟੈਂਟ ਸੀਗਾ ਉਹਦੇ ਵੱਲੋਂ ਅਟੈਕ ਕੀਤਾ ਗਿਆ ਸੀ। ਸੋ ਉਸ ਨੂੰ ਗੋਲੀਆਂ ਮਾਰ ਕੇ ਜਿਹੜੀ ਆ ਫਿਰ ਬਾਅਦ ਦੇ ਵਿੱਚ ਲੰਡਨ ਦੀ ਪੁਲਿਸ ਨੇ ਮਾਰ ਦਿੱਤਾ ਜਿਹੜਾ ਅਟੈਕ ਕਰਨ ਵਾਲਾ ਸੀ। ਪਰ 5 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਕਾਫੀ ਜਿਹੜੀਆਂ ਸੱਟਾਂ ਲੱਗੀਆਂ, ਪਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਫੇਟਲ ਸੱਟ ਨਹੀਂ ਹੈਗੀ। ਇਹ ਜਿਹੜੀ ਲੰਡਨ ਤੋਂ ਖਬਰ ਆ ਰਹੀ ਹੈ। ਹਾਂਜੀ, ਸਾਰੇ ਜਿਹੜੇ ਆ ਉਹ ਜ਼ੇਰੇ ਇਲਾਜ ਹੈਗੇ ਨੇ ਹਸਪਤਾਲਾਂ ਦੇ ਵਿੱਚ। ਉਹਨਾਂ ਨੂੰ ਕਈਆਂ ਨੂੰ ਜਿਹੜਾ ਉਹ ਦਾਖਲ ਉਹ ਕਰਾਇਆ ਗਿਆ ਆ। ਜਿੱਦਾਂ ਤੁਸੀਂ ਦੱਸਿਆ ਵੀ 2 ਸਾਲ ਪਹਿਲਾਂ ਉੱਥੇ ਜਿਹੜਾ ਇੱਕ ਹਮਲਾ ਜਿਹੜਾ ਉਹ ਵੀ ਇਸੇ ਤਰੀਕੇ ਦੇ ਨਾਲ ਸਟੈਬਿੰਗ ਵਾਲਾ ਵੀ ਜਿਹੜਾ ਹੋਇਆ ਸੀ, ਗੱਡੀ ਦੇ ਨਾਲ ਵੀ ਜਿਹੜਾ ਇੱਕ ਵਾਰੀ ਹੋਇਆ ਸੀ। ਇਹ ਲੰਡਨ ਬ੍ਰਿਜ ਕਾਫੀ ਮਸ਼ਹੂਰ ਜਿਹੜਾ ਸੈਲਾਨੀ ਥਾਂ ਹੈਗਾ ਆ। ਕਾਫੀ ਲੋਕ ਉੱਥੇ ਘੁੰਮਣ ਫਿਰਨ ਦੇ ਲਈ ਜਿਹੜੇ ਆ ਉਹ ਜਾਂਦੇ ਨੇ। ਉੱਥੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਘਟਨਾ ਜਿਹੜੀ ਉਹ ਵਾਪਰੀ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉਸ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਦੁਆਰਾ ਗੋਲੀ ਚਲਾ ਕੇ ਜਿਹੜਾ ਉਸ ਨੂੰ ਮਾਰ ਕੇ ਜਿਹੜਾ ਉਹ ਕਾਬੂ ਕੀਤਾ ਗਿਆ ਸੀਗਾ। ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ, ਉਹਨਾਂ ਨੇ ਇਸ ਦੇ ਉੱਤੇ ਦੱਸਿਆ ਆ ਵੀ ਉਹ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਸੰਪਰਕ ਦੇ ਵਿੱਚ ਨੇ ਅਤੇ ਸਾਰੀਆਂ ਐਮਰਜੈਂਸੀ ਸਰਵਿਸਿਜ਼ ਉੱਥੇ ਜਿੱਦਾਂ ਦੀਆਂ ਵੀ ਚਾਹੀਦੀਆਂ ਆ ਉੱਥੇ ਪਹੁੰਚਾਈਆਂ ਜਾ ਰਹੀਆਂ ਨੇ। ਸੋ ਬਾਰ-ਬਾਰ ਹਰਜੋਤ ਸਿੰਘ ਜੀ ਯੂਰਪ ਦੇ ਵਿੱਚ ਇੱਦਾਂ ਦੇ ਜਿਹੜੇ ਹਮਲੇ ਆ ਉਹ ਜ਼ਿਆਦਾ ਜਿਹੜੇ ਦੇਖੇ ਜਾ ਰਹੇ ਆ, ਜਿਹੜੇ ਸਟੈਬਿੰਗ ਦੇ ਨਾਲ ਜਿਹੜੇ ਉਹ ਕੀਤੇ ਜਾਂਦੇ ਨੇ। ਜੀ ਅਗਲੀ ਖਬਰ ਜਿਹੜੀ ਅਫਗਾਨਿਸਤਾਨ ਤੋਂ ਆ ਰਹੀ ਹੈ। ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਇੱਕ ਸਰਪ੍ਰਾਈਜ਼ ਵਿਜ਼ਿਟ ਜਿਹੜੀ ਆ ਟਰੂਪਸ ਦੀ ਉਹ ਕੀਤੀ ਆ। ਕਹਿੰਦੇ ਵੀ ਪੂਰੀ ਤਰ੍ਹਾਂ ਜਿਹੜਾ ਮੀਡੀਆ ਅਤੇ ਪੂਰੀ ਵਰਲਡ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਕਿਸੇ ਨੂੰ ਕੋਈ ਖਬਰ ਨਹੀਂ ਲੱਗਣ ਦਿੱਤੀ ਅਤੇ ਉਹ ਥੈਂਕਸ ਗਿਵਿੰਗ 'ਤੇ ਪਹੁੰਚੇ ਅਤੇ ਜਿਹੜੇ ਟਰੂਪਸ ਹੈਗੇ ਆ ਉੱਥੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਨਾਲ ਰਲ ਕੇ ਜਿਹੜਾ ਉਹਨਾਂ ਨੇ ਥੈਂਕਸ ਗਿਵਿੰਗ ਮਨਾਈ ਹੈਗੀ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਫੌਜੀ ਆ ਉਹਨਾਂ ਦਾ ਧੰਨਵਾਦ ਵੀ ਕੀਤਾ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਆ ਵੀ ਜਿਹੜੀ ਤਾਲੀਬਾਨ ਆ ਉਹਨਾਂ ਦੇ ਨਾਲ ਇੱਕ ਵਾਰੀ ਫਿਰ US ਦੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋ ਚੁੱਕੀ ਹੈਗੀ ਆ। ਜੀ, ਤਾਲੀਬਾਨ ਵਾਲਿਆਂ ਨੇ ਵੀ ਅੱਜ ਇਸ ਚੀਜ਼ ਦੀ ਜਿਹੜੀ ਪੁਸ਼ਟੀ ਆ ਉਹ ਕਰ ਦਿੱਤੀ ਆ। ਰਾਸ਼ਟਰਪਤੀ ਟਰੰਪ ਪਿਛਲੇ ਸਾਲ ਵੀ ਆਈ ਥਿੰਕ ਥੈਂਕਸ ਗਿਵਿੰਗ ਦੇ ਉੱਤੇ ਹੀ ਹੋਰ ਥਾਂ ਦੇ ਉੱਤੇ ਹੋਰ ਮੁਲਕ ਦੇ ਵਿੱਚ ਜਿਹੜੇ ਅਮਰੀਕੀ ਫੌਜੀਆਂ ਨੂੰ ਉਹ ਜਿਹੜੇ ਮਿਲਣ ਦੇ ਲਈ ਪਹੁੰਚੇ ਸੀਗੇ ਅਫਗਾਨਿਸਤਾਨ ਦੇ ਵਿੱਚ। ਇਹਨਾਂ ਦਾ ਪਹਿਲਾ ਐਜ਼ ਬਤੌਰ ਜਿਹੜਾ ਰਾਸ਼ਟਰਪਤੀ ਆ ਉਹ ਦੌਰਾ ਹੈਗਾ ਆ, ਜਿਹੜਾ ਅਚਨਚੇਤੇ ਜਿਹੜੇ ਉਹਨਾਂ ਨੇ ਥੈਂਕਸ ਗਿਵਿੰਗ ਦੇ ਉੱਤੇ ਉਹਨਾਂ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ, ਥੈਂਕਸ ਕਰਨ ਦੇ ਲਈ ਉਹ ਫੌਜੀਆਂ ਦੇ ਕੋਲ ਉੱਥੇ ਪਹੁੰਚੇ ਨੇ। ਇਸ ਮੌਕੇ ਅਫਗਾਨਿਸਤਾਨ ਦੇ ਵਿੱਚ ਤਕਰੀਬਨ 13,000 ਅਮਰੀਕੀ ਫੌਜੀ ਜਿਹੜਾ ਉਹ ਤੈਨਾਤ ਹੈਗਾ ਆ। ਅਤੇ ਤਾਲੀਬਾਨਾਂ ਦੇ ਨਾਲ ਇਸ ਤੋਂ ਪਹਿਲਾਂ ਵੀ ਕੁਛ ਮਹੀਨੇ ਪਹਿਲਾਂ ਗੱਲਬਾਤ ਜਿਹੜੀ ਉਹ ਚੱਲੀ ਸੀ। ਅਮਰੀਕੀ ਜਰਨੈਲਾਂ ਦੇ ਨਾਲ ਬੈਠ ਕੇ ਜਿਹੜੇ ਆ ਤਾਲੀਬਾਨੀ ਆ ਉਹ ਗੱਲਬਾਤ ਕਰ ਰਹੇ ਸੀਗੇ। ਅਤੇ ਇੱਕ ਟਾਈਮ ਦੇ ਉੱਤੇ ਜਿਹੜੇ ਕੈਂਪ ਡੇਵਿਡ ਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ ਸੀਗਾ ਵੀ ਰਾਸ਼ਟਰਪਤੀ ਟਰੰਪ ਤਾਲੀਬਾਨ ਦੇ ਜਿਹੜੇ ਕੁਛ ਲੀਡਰਸ ਆ ਉਹਨਾਂ ਨੂੰ ਉੱਥੇ ਸੱਦ ਰਹੇ ਸੀ, ਪਰ ਉਸ ਦੀ ਬੈਕਲੈਸ਼ ਹੋਣ ਤੋਂ ਪਹਿਲਾਂ ਹੀ ਜਿਹੜੀ ਜਦੋਂ ਕੋਈ ਗੱਲ ਨਿਕਲੀ ਉਹ ਤੋਂ ਪਹਿਲਾਂ ਹੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਅਤੇ ਗੱਲਬਾਤ ਜਿਹੜੀ ਉਹ ਟੁੱਟ ਗਈ ਸੀ। ਅਤੇ ਹੁਣ ਉਹ ਉੱਥੇ ਅਫਗਾਨਿਸਤਾਨ 'ਚ ਪਹੁੰਚੇ ਨੇ ਅਤੇ ਦੁਬਾਰਾ ਜਿਹੜੀ ਗੱਲਬਾਤ ਇਹ ਸ਼ੁਰੂ ਹੋਈ ਆ। ਅਫਗਾਨਿਸਤਾਨ ਦੇ ਵਿੱਚ ਜਿਹੜੇ ਉੱਥੋਂ ਦੇ ਇਸ ਟਾਈਮ ਸਰਕਾਰ ਜਿਹੜੀ ਹੈਗੀ ਉੱਥੋਂ ਦੇ ਪ੍ਰਧਾਨ ਜਿਹੜੇ ਰਾਸ਼ਟਰਪਤੀ ਹੈਗੇ ਨੇ ਜਿਹੜੇ ਗਨੀ
ਉਹ ਵੀ ਉਹਨਾਂ ਦੇ ਨਾਲ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ ਹੋਈ ਆ। ਸੋ ਟਰਾਈ ਜਿਹੜੀ ਹੈ ਹਰਜੋਤ ਸਿੰਘ ਜੀ ਇਹੀ ਹੈਗੀ ਅਮਰੀਕਾ ਦੀ, ਖਾਸ ਕਰਕੇ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਫੌਜੀਆਂ ਨੂੰ ਉੱਥੋਂ ਜਿਹੜਾ ਵਾਪਸ ਆ ਉਹ ਬੁਲਾ ਲਵੇ। ਅਮਰੀਕਾ ਦੀ ਸਭ ਤੋਂ ਲੌਂਗੈਸਟ ਰਨਿੰਗ ਵਾਰ ਜਿਹੜੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਚੱਲ ਰਹੀ ਆ, 18 ਸਾਲ ਦਾ ਸਮਾਂ ਜਿਹੜਾ ਉਹ ਉੱਥੇ ਹੋ ਚੁੱਕਾ ਹੋਇਆ ਆ। ਅਤੇ ਜਿਹੜਾ ਵੀ ਕੋਈ ਵੀ ਰਾਸ਼ਟਰਪਤੀ ਹੁੰਦਾ ਉਹ ਕਹਿੰਦਾ ਆ, ਵਾਅਦਾ ਕਰਦਾ ਆ, ਦਾਅਵਾ ਕਰਦਾ ਵੀ ਮੈਂ ਫੌਜੀ ਸਾਰੇ ਵਾਪਸ ਬੁਲਾ ਲੈਣੇ ਆ, ਪਰ ਇਹ ਕੰਮ ਜਿਹੜਾ ਉਹ ਸੌਖਾ ਨਹੀਂ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬਲੀਜ਼ ਤੋਂ ਆ ਰਹੀ ਆ। ਬਲੀਜ਼ ਦੇ ਵਿੱਚ ਕੱਲ੍ਹ ਇੱਕ ਜਿਹੜਾ ਉਹਨਾਂ ਦਾ ਕਰੂਜ਼ ਸ਼ਿਪ ਹੈਗਾ ਆ, ਉਹ ਇੱਕ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਹਦੇ ਨਾਲ ਉਹ ਤੋਂ ਬਾਅਦ ਜਿਹੜੀ ਕਰੂਜ਼ ਸ਼ਿਪ 'ਚ ਜਿਹੜੇ ਪੈਸੰਜਰ ਗਏ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਟੂਰ ਬੱਸ ਦੇ ਵਿੱਚ ਲਿਜਾਇਆ ਗਿਆ ਸੀ ਜਿਹੜਾ ਸ਼ਹਿਰ ਦੇਖਣ ਦੇ ਲਈ, ਜਦੋਂ ਐਕਸੀਡੈਂਟ ਹੋ ਗਿਆ, ਜਿਹਦੇ ਨਾਲ 2 ਜਿਹੜੇ ਕਰੂਜ਼ ਦੇ ਪੈਸੰਜਰ ਸੀ ਉਹਨਾਂ ਦੀ ਮੌਤ ਹੋ ਗਈ ਅਤੇ 5 ਜਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋ ਗਏ। ਜੀ ਬਿਲਕੁਲ। ਇਹ 7 ਦਿਨਾਂ ਦਾ ਜਿਹੜਾ ਆ ਉਹ ਜਿਹੜਾ ਕਰੂਜ਼ ਆ ਉਹ ਤੇ ਉਸ ਦੇ ਵਿੱਚ ਜਿਹੜਾ ਸੀਗਾ ਟੈਕਸਸ ਤੋਂ, ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਆ ਉੱਥੋਂ ਚੱਲਿਆ ਸੀਗਾ ਅਤੇ ਬਲੀਜ਼ ਸਿਟੀਜ਼ ਦੇ ਵਿੱਚ ਜਿਹੜਾ ਉਸ ਨੇ ਜਾ ਕੇ ਜਿਹੜਾ ਰੁਕਣਾ ਸੀ ਅਤੇ ਉੱਥੇ ਜਿਹੜਾ ਚੀਜ਼ਾਂ ਦਾ ਜਿਹੜਾ ਆ ਉਹਨਾਂ ਨੇ ਸੈਲਾਨੀਆਂ ਨੇ ਜਿਹੜਾ ਘੁੰਮਣਾ ਸੀ, ਪਰ ਇਹ ਬਹੁਤ ਹੀ ਮਾੜਾ ਹਾਦਸਾ ਵਾਪਰਿਆ ਆ। ਅਗਲੀ ਖਬਰ ਇਰਾਕ ਤੋਂ ਜਿਹੜੀ ਆ ਰਹੀ ਹੈ। ਇਰਾਕ ਦੇ ਜਿਹੜੇ ਪ੍ਰਾਈਮ ਮਿਨਿਸਟਰ ਅਬਦੁਲ ਮਹਦੀ ਆ, ਜਿਹੜੇ ਉਹ ਕਹਿ ਰਹੇ ਆ ਵੀ ਉਹ ਹੁਣ ਰਿਜ਼ਾਈਨ ਜਿਹੜੇ ਉਹ ਕਰਨ ਜਾ ਰਹੇ ਨੇ। 2 ਮਹੀਨੇ ਤੋਂ ਕਹਿੰਦੇ ਲਗਾਤਾਰ ਉੱਥੇ ਜਿਹੜੇ ਲੋਕਾਂ ਦੇ ਦੁਆਰਾ ਜਿਹੜਾ ਇਸ ਸਰਕਾਰ ਦੇ ਖਿਲਾਫ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਸੀਗੇ, ਅਤੇ ਕਹਿੰਦੇ ਜਿੱਦਾਂ ਹੀ ਇਹਨਾਂ ਨੇ ਆਪਣੇ ਅਸਤੀਫੇ ਦੀ ਜਿਹੜਾ ਬਿਆਨ ਦਿੱਤਾ, ਲੋਕਾਂ ਨੇ ਪਟਾਕੇ ਚਲਾ ਕੇ ਇਸ ਜਿਹੜੀ ਖਬਰ ਦਾ ਖੁਸ਼ੀ ਜਿਹੜੀ ਆ ਉਹ ਮਨਾਈ ਹੈ। ਬਗਦਾਦ ਦਾ ਜਿਹੜਾ ਤਹਿਰੀਰ ਸਕੁਅਰ ਆ, ਉੱਥੇ ਲੋਕਾਂ ਨੇ ਜਿਹੜੇ ਉਹ ਪਟਾਕੇ ਚਲਾਏ 1 ਅਕਤੂਬਰ ਦੇ ਦੌਰਾਨ। ਉਸ ਤਰੀਕ ਦੇ ਇਰਦ ਗਿਰਦ ਜਿਹੜੇ ਪ੍ਰੋਟੈਸਟ ਇਸ ਜਿਹੜੀ ਸਰਕਾਰ ਦੇ ਖਿਲਾਫ ਜਿਹੜੇ ਉਹ ਸ਼ੁਰੂ ਜਿਹੜੇ ਹੋਏ ਸੀਗੇ, ਅਤੇ ਉਹਨਾਂ ਨੇ ਕਿਹਾ ਵੀ ਮੈਂ ਇਹ ਡਿਸੀਜਨ ਜਿਹੜਾ ਆ ਉਹ ਹੁਣ ਬਣਾ ਲਿਆ ਹੈਗਾ। ਕਹਿੰਦੇ ਵੀ ਮੈਂ ਇਰਾਕ ਦੇ ਇੰਟਰਸਟ ਨੂੰ ਹੱਕ ਦੇ ਵਿੱਚ ਦੇਖਦੇ ਹੋਏ ਲੋਕਾਂ ਦਾ ਖੂਨ ਡੁੱਲਣ ਤੋਂ ਬਚਾਉਣ ਦੇ ਲਈ ਜਿਹੜਾ ਆ ਵੀ ਵਾਇਲੈਂਸ ਜਿਹੜੀ ਉਹ ਨਾ ਹੋਵੇ, ਅਤੇ ਇਸ ਕਰਕੇ ਮੈਂ ਅਸਤੀਫਾ ਜਿਹੜਾ ਆ ਉਹ ਦੇਣ ਜਾ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੀ ਹੁੰਦਾ ਹੈ। ਉੱਦਾਂ ਵੈਸੇ ਹਰਜੋਤ ਸਿੰਘ ਜੀ 31 ਅਕਤੂਬਰ ਨੂੰ ਇਹ ਮੰਨ ਗਿਆ ਸੀਗਾ ਵੀ ਮੈਂ ਅਸਤੀਫਾ ਜਿਹੜਾ ਉਹ ਦੇ ਦਊਂਗਾ, ਵੀ ਕੰਡੀਸ਼ਨ ਇਹ ਰੱਖੀ ਸੀ ਵੀ ਸਕਸੈਸਰ ਜਿਹੜਾ ਆ ਉਹ ਐਗਰੀ ਜਿਹੜਾ ਕੋਈ ਹੋ ਜਾਵੇ ਵੀ ਜਿਹੜਾ ਇਸ ਨੂੰ ਰਿਪਲੇਸ ਕਰੇਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੌਣ ਉੱਥੇ ਜਿਹੜਾ ਨਵਾਂ ਆ ਉੱਥੇ ਰਾਸ਼ਟਰਪਤੀ ਜਿਹੜਾ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਉੱਥੇ ਉਹ ਬਣਦਾ ਆ। ਜੀ ਅਗਲੀ ਖਬਰ ਜਿਹੜੀ ਆ ਇੱਕ ਆ ਰਹੀ ਆ ਵੀ 114 ਸਾਲਾਂ ਦੀ ਸਭ ਤੋਂ ਜ਼ਿਆਦਾ ਉਮਰ ਦੀ ਜਿਹੜੀ ਬੀਬੀ ਆ ਅਲੀਲੀਆ ਮਰਫੀ, ਅੱਜ ਉਹਦੀ ਮੌਤ ਹੋ ਗਈ। ਅਮਰੀਕਾ ਦੇ ਵਿੱਚ ਕਹਿੰਦੇ ਸਭ ਤੋਂ ਓਲਡੈਸਟ ਇਹ ਲੇਡੀ ਸੀਗੀ, ਮਿਸਿਸ ਅਲੀਲੀਆ ਮਰਫੀ। ਕਹਿੰਦੇ ਪਈ ਉਸਨੇ ਆਪਣੀ ਲਾਈਫ ਦੇ ਵਿੱਚ ਗ੍ਰੇਟ ਡਿਪਰੈਸ਼ਨ ਦੇਖਿਆ, ਫਸਟ ਵਰਲਡ ਵਾਰ ਦੇਖਿਆ, ਸੈਕੰਡ ਵਰਲਡ ਵਾਰ ਦੇਖਿਆ, ਸਿਵਲ ਰਾਈਟ ਮੂਵਮੈਂਟ ਦੇਖੀ ਅਤੇ ਅਰਾਈਵਲ ਆਫ ਇੰਟਰਨੈਟ ਆਲਸੋ। ਅਤੇ ਹੁਣ ਦੇਖੋ ਵੀ 114 ਸਾਲਾਂ ਦੀ ਹੋ ਕੇ ਜਿਹੜੀ ਉਹਦੀ ਮੌਤ ਹੋਈ ਆ। ਅਤੇ ਕਹਿੰਦੇ ਵੀ 1905 ਦੇ ਵਿੱਚ ਜਨਮੀ ਜਿਹੜੀ ਸੀ ਮਰਫੀ, 12 ਉਹਦੇ ਭੈਣ ਭਰਾ ਸੀਗੇ ਜਦੋਂ ਉਹ ਜਿੱਥੇ ਉਹਦਾ ਜਨਮ ਹੋਇਆ ਜੀ। ਸੋ 114 ਸਾਲਾਂ ਦੀ ਹੋ ਕੇ ਉਹਦੀ ਡੈਥ ਹੋਈ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜਾ ਬਲੈਕ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਜਿਹੜਾ ਫਾਊਂਡਰ ਹੈਗਾ ਰੋਬਰਟ ਜੌਨਸਨ, ਉਸਨੇ ਜਿਹੜੀ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਵੀ ਇਸ ਮੌਕੇ ਕਹਿੰਦੇ ਉਹਨਾਂ ਨੂੰ ਕੋਈ ਵੀ ਡੈਮੋਕ੍ਰੇਟ ਨਜ਼ਰ ਨਹੀਂ ਆ ਰਿਹਾ, ਜਿਹੜੇ ਵੀ ਕੰਟੈਂਡਰ ਹੈਗੇ ਆ ਡੋਨਲਡ ਟਰੰਪ ਦੇ ਜਿਹੜੀਆਂ ਅਗਲੀਆਂ 2020 ਦੀਆਂ ਇਲੈਕਸ਼ਨਸ ਦੇ ਵਿੱਚ ਵੀ ਉਹਨਾਂ ਨੂੰ ਉਹ ਹਰਾ ਸਕਣਗੇ। ਉਹਨਾਂ ਨੇ ਕਿਹਾ ਵੀ ਇਹ ਰਾਸ਼ਟਰਪਤੀ ਦੀ ਟਰੰਪ ਹੈਗੀ, ਜੇ ਟਰੰਪ ਦੀ ਜਿਹੜੀ ਇਹ ਇਲੈਕਸ਼ਨ ਹੈਗੀ ਜੇ ਉਹ ਖੁਦ ਲੂਜ਼ ਜਿਹੜੀ ਉਹ ਕਰਦੇ ਆ, ਕਹਿੰਦੇ ਅਦਰਵਾਈਜ਼ ਕਹਿੰਦੇ ਵੀ ਜਿਹੜਾ ਮੈਂ ਅਸੈਸ ਕੀਤਾ ਆ ਰੋਬਰਟ ਜੌਨਸਨ ਜਿਹੜਾ ਬਲੈਕ ਐਂਟਰਟੇਨਮੈਂਟ ਟੈਲੀਵਿਜ਼ਨ ਵਾਲੇ ਹੈਗੇ ਆ, ਵੀ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੇਪੇਬਲ ਹੈਗਾ ਆ ਇਹਨਾਂ ਨੂੰ ਜਿਹੜਾ ਹਰਾਉਣ ਦੇ ਲਈ। ਉਹਨਾਂ ਨੇ ਇਸ ਗੱਲਬਾਤ ਦੇ ਵਿੱਚ ਮੰਨਿਆ, ਕਹਿੰਦੇ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਇਹ ਜਿਹੜੇ ਕੈਂਡੀਡੇਟਸ ਆ ਦੇ ਹੈਵ ਮੂਵਡ ਫਾਰ ਟੂ ਲੈਫਟ ਜਿਹੜੇ ਆ ਉਹਨਾਂ ਦੇ ਜਿਹੜੇ ਉਹ ਹਿਸਾਬ ਦੇ ਨਾਲ, ਕਹਿੰਦੇ ਪੋਲਸ ਚਾਹੇ ਜੋ ਮਰਜ਼ੀ ਰਾਈਟ ਨਾਓ ਸ਼ੋਅ ਕਰ ਰਹੇ, ਪਰ ਉਹਨਾਂ ਦਾ ਜਿਹੜਾ ਨਿੱਜੀ ਖਿਆਲ ਇਹ ਜਿਹੜਾ ਹੈਗਾ ਆ ਵੀ ਉਹ ਰਾਸ਼ਟਰਪਤੀ ਟਰੰਪ ਨੂੰ ਹਰਾਉਣਾ ਆ, ਮੌਜੂਦਾ ਜਿਹੜੇ ਵੀ ਡੈਮੋਕ੍ਰੇਟ ਕੰਟੈਂਡਰਸ ਆ ਉਹਨਾਂ ਦੇ ਲਈ ਮੁਸ਼ਕਿਲ ਹੋਵੇਗਾ। ਉਧਰ ਆਇਓਵਾ ਅਤੇ ਨਿਊ ਹੈਮਸ਼ਾਇਰ ਦੇ ਵਿੱਚ ਜਿਹੜੀਆਂ ਡੈਮੋਕ੍ਰੇਟ ਦੀਆਂ ਪਹਿਲੀ ਕਾਕਸ ਅਤੇ ਪ੍ਰਾਇਮਰੀ ਜਿਹੜੀਆਂ ਆ ਉੱਥੇ ਹੋਣੀਆਂ ਆ, ਉਸ ਦੇ ਲਈ ਸਾਰੇ ਹੀ ਜਿੰਨੇ ਵੀ ਡੈਮੋਕ੍ਰੇਟ ਕੰਟੈਂਡਰ ਆ ਉਹ ਉਹਨਾਂ ਇਲਾਕਿਆਂ ਦੇ ਵਿੱਚ ਥੈਂਕਸਗਿਵਿੰਗ ਮਨਾਉਂਦੇ ਹੋਏ ਜਿਹੜੇ ਉਹ ਨਜ਼ਰ ਆਏ। ਕਈ ਜਿਹੜੇ ਸੂਪ ਕਿਚਨ ਦੇ ਵਿੱਚ, ਕਈ ਜਿਹੜੇ ਹੋਮਲੈਸ ਨੂੰ ਕੁਛ ਦਿੰਦੇ ਹੋਏ, ਜਾਂ ਉੱਥੇ ਆਪੋ ਆਪਣੀਆਂ ਰੈਲੀਆਂ ਜਾਂ ਕਾਗਜ਼ ਭਰਨ ਦੇ ਲਈ ਜਿਹੜੇ ਉਹ
ਜਾਂਦੇ ਹੋਏ ਜਿਹੜੇ ਉਹ ਨਜ਼ਰ ਆਏ ਸੀਗੇ। ਸੋ ਦੇਖਦੇ ਹਾਂ ਵੀ ਜਿਹੜੀਆਂ ਆਇਓਵਾ ਦੇ ਵਿੱਚ ਅਤੇ ਨਾਲ ਦੇ ਨਾਲ ਜਿਹੜਾ ਨਿਊ ਹੈਮਸ਼ਾਇਰ ਅਤੇ ਉਸ ਤੋਂ ਬਾਅਦ ਜਿਹੜੀਆਂ ਪ੍ਰਾਇਮਰੀਜ਼ ਹੋਣੀਆਂ ਉੱਥੇ ਕੀ ਹੋਵੇਗਾ। ਉੱਧਰ ਜਿਹੜੇ ਪੀਟ ਬੁਟਿਗੇਗ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਹੋਏ ਬਿਆਨ ਦਿੰਦੇ ਹੋਏ ਜਿਹੜੀ ਆ AOC ਕੋਰਟਸ ਜਿਹੜੀ ਹੈਗੀ ਨਵੀਂ ਚੁਣੀ ਗਈ ਕਾਂਗਰਸਵੁਮਨ, ਉਹਨੇ ਕਿਹਾ ਵੀ ਜਿਹੜਾ ਕਾਲਜਸ ਅਤੇ ਸਕੂਲ ਜਿਹੜਾ ਸਾਰਿਆਂ ਦੇ ਲਈ ਫ੍ਰੀ ਕਰਨ ਦੀ ਜਿਹੜੀ ਗੱਲ ਆ, ਕਹਿੰਦੇ ਵੀ ਉਸ ਦੇ ਵਿੱਚ ਇਹ ਨਹੀਂ ਆ ਵੀ ਜਿਹੜੇ ਅਮੀਰਾਂ ਦੇ ਨਿਆਣਿਆਂ ਨੂੰ ਜਿਹੜਾ ਉਹ ਮਨਾ ਕੀਤਾ ਜਾਊਗਾ, ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਫ੍ਰੀ ਦੇ ਵਿੱਚ ਪੜ੍ਹਾਈ ਦੀ ਜਿਹੜੀ ਸੁਵਿਧਾ ਜਿਹੜੀ ਉਹ ਮਿਲੇਗੀ। ਅਤੇ ਕਹਿੰਦੇ ਕੋਈ ਐਡਾ ਕੋਈ ਰੈਡੀਕਲ ਜਿਹੜਾ ਪ੍ਰੋਗਰਾਮ ਆ ਉਹ ਨਹੀਂ ਹੈਗਾ। ਇਸ ਟਾਈਮ ਮੈਡੀਕੇਅਰ ਫਾਰ ਆਲ ਦੇ ਮੁੱਦੇ ਨੂੰ ਲੈ ਕੇ ਵੀ ਜਿਹੜੇ ਡੈਮੋਕ੍ਰੇਟ ਵੋਟਰਸ ਆ ਉਹ ਕਾਫੀ ਸ਼ਸ਼ੋਪਣ ਦੇ ਵਿੱਚ ਆ। ਉਤੋਂ ਸਾਰੇ ਜਾਣੇ ਚਾਹੁੰਦੇ ਆ ਵੀ ਸਾਰਿਆਂ ਦੇ ਲਈ ਜਿਹੜਾ ਫ੍ਰੀ ਆ ਉਹ ਹੈਲਥ ਇੰਸ਼ੋਰੈਂਸ ਜਿਹੜੀ ਉਹ ਹੋਵੇ, ਪਰ ਨਾਲ ਦੇ ਨਾਲ ਕਹਿੰਦੇ ਜਦੋਂ ਉਹਨਾਂ ਨੂੰ ਖਰਚਿਆਂ ਦੇ ਬਾਰੇ ਉਸ ਦੇ ਬਾਰੇ ਦੱਸਿਆ ਜਾਂਦਾ ਹੈ ਅਤੇ ਕਾਫੀ ਜਿਹੜੇ ਆ ਵੋਟਰਸ ਆ ਉਹ ਬੈਕ ਆਊਟ ਕਰ ਜਾਂਦੇ ਆ ਉਸ ਪਲਾਨ ਦੇ ਵਿੱਚੋਂ। ਸੋ ਇਹ ਕਾਫੀ ਇੱਕ ਅਹਿਮ ਕੜੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਹੇਗੀ। ਉੱਧਰ ਮਾਈਕਲ ਜਿਹੜਾ ਬਲੂਮਬਰਗ ਹੈਗਾ ਆ ਬਿਲੀਅਨੇਅਰ, ਉਸ ਨੇ ਮਿਲੀਅਨਸ ਆਫ ਡਾਲਰ ਦੀਆਂ ਐਡ ਬਾਈਜ਼ ਕਰਕੇ ਕਹਿੰਦੇ ਆ ਵੀ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਆਪਣੀ ਜਿਹੜੀ ਐਡ ਆ ਲਗਾਤਾਰ ਉਹ ਦਿਖਾ ਰਿਹਾ ਆ ਤਾਂ ਜੋ ਲੇਟ ਜਿਹੜਾ ਇਹ ਆਇਆ ਇਸ ਮੈਦਾਨ ਦੇ ਵਿੱਚ ਜਿਹੜੀ ਗਰਾਊਂਡ ਆ ਉਹ ਕਵਰ ਕਰ ਸਕੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਮਲਾ ਹੈਰਿਸ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਜਿਹੜੀ ਕਮਲਾ ਹੈਰਿਸ ਆ ਉਹਦੀ ਜਿਹੜੀ ਕੈਂਪੇਨ ਆ ਉਹ ਆਲਮੋਸਟ ਹੁਣ ਖਤਮ ਹੈਗੀ ਆ। ਜੀ ਬਿਲਕੁਲ, ਕਈ ਜਿਹੜੀਆਂ ਨਿਊਜ਼ ਏਜੰਸੀਆਂ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਰਿਪੋਰਟ ਜਿਹੜਾ ਉਹ ਕੀਤਾ ਆ, ਕਹਿੰਦੇ ਵੀ ਕਿਉਂਕਿ ਜਿਹੜੇ ਸਿੰਗਲ ਫਿਗਰਸ ਦੇ ਵਿੱਚ ਜਿਹੜਾ ਆ ਉਸ ਦਾ ਜਿਹੜੇ ਆંકੜੇ ਆ ਉਹ ਆ ਰਹੇ ਨੇ, ਪੋਲਿੰਗ ਉਸ ਦੀ ਕੋਈ ਬਹੁਤੀ ਚੰਗੀ ਜਿਹੜੀ ਆ ਉਸ ਦੇ ਵਿੱਚ ਨਹੀਂ ਜਿਹੜੀ ਉਹ ਚੱਲ ਰਹੀ, ਇਸ ਕਰਕੇ ਇੱਦਾਂ ਦੀ ਜਿਹੜੀ ਸਿਚੁਏਸ਼ਨ ਉਹਨਾਂ ਦੇ ਲਈ ਜਿਹੜੀ ਉਹ ਬਣੀ ਆ। ਇਹੀ ਨਹੀਂ, ਇਹਨਾਂ ਦੇ ਨਾਲ ਹੋਰ ਵੀ ਕਈ ਜਿਹੜੇ ਡੈਮੋਕ੍ਰੇਟ ਕੰਟੈਂਡਰ ਜਿਹੜੇ ਕੋਰੀ ਬੁਕਰ ਹੈਗੇ ਆ, ਉਹਨਾਂ ਦਾ ਹੁਲੀਅਨ ਕੈਸਟਰੋ ਜਿਹੜੇ ਆ ਉਹ ਹੈਗੇ ਨੇ, ਨਾਲ ਦੇ ਨਾਲ ਐਂਡਰਿਊ ਯੈਂਗ, ਹੋਰ ਬਹੁਤ ਸਾਰੇ ਜਿਹੜੇ ਇੱਦਾਂ ਦੇ ਜਿਹੜੇ ਨਵੇਂ ਇਹਨਾਂ ਦੇ ਕੰਟੈਂਡਰਸ ਹੈਗੇ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਦੇ ਕਾਫੀ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਬੈਡ ਹੀ ਚੱਲ ਰਹੀ ਆ, ਜਿਨ੍ਹਾਂ ਦੇ ਹਾਲ ਦੀ ਘੜੀ ਉਹਨਾਂ ਨੂੰ ਉੱਭਰਨਾ ਜਿਹੜਾ ਉਹ ਮੁਸ਼ਕਿਲ ਆ ਉਹ ਹੋਵੇਗਾ। ਉੱਧਰ ਕੋਰੀ ਬੁਕਰ ਜਿਹੜਾ ਆ ਉਹਨੇ ਆਪਣੀ ਜਿਹੜੀ ਤੁਲਨਾ ਆ ਜਿਹੜੇ ਜਿਮੀ ਕਾਰਟਰ ਪ੍ਰੈਜ਼ੀਡੈਂਟ ਰਹੇ ਆ ਉਹਨਾਂ ਦੇ ਨਾਲ ਕੀਤੀ। ਕਹਿੰਦੇ ਵੀ ਜਦੋਂ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ ਕੈਂਪੇਨ ਦੀ, ਉਹ ਵੀ ਇੱਕਦਮ ਪਿਛੜੇ ਹੋਏ ਸੀਗੇ ਸ਼ੁਰੂਆਤੀ ਜਿਹੜੀ ਆ ਉਹ ਦੌੜ ਦੇ ਵਿੱਚ, ਜਦੋਂ ਡੈਮੋਕ੍ਰੇਟ ਦੀਆਂ ਪ੍ਰਾਇਮਰੀਜ਼ ਜਿਹੜੀਆਂ ਹੋਣੀਆਂ ਸੀਗੀਆਂ। ਸੋ ਕਹਿੰਦੇ ਵੀ ਜੇ ਉਹ ਪ੍ਰੈਜ਼ੀਡੈਂਟ ਬਣ ਸਕਦੇ ਆ ਸੋ ਚਾਂਸ ਜਿਹੜਾ ਉਹ ਮੇਰਾ ਵੀ ਹੈਗਾ। ਸੋ ਬਹੁਤ ਸਾਰੇ ਜਿਹੜੇ ਕੰਟੈਂਡਰ ਹੈਗੇ ਨੇ ਕੈਂਪੇਨ ਕਰ ਰਹੇ ਨੇ, ਉਹ ਲਾਸਟ ਡਿਚ ਐਫਰਟਸ ਜਿਸ ਨੂੰ ਜਿਹੜਾ ਉਹ ਆਖਿਆ ਜਾਂਦਾ ਇੱਥੇ, ਵੀ ਉਹ ਟਰਾਈ ਕਰ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਲੈਕਸ਼ਨ ਦੇ ਵਿੱਚ ਆਪਣਾ ਜਿਹੜਾ ਆ ਉਹ ਨਾਮ ਮੇਰੇ ਟੌਪ ਜਿਹੜੇ 5-6 ਕੈਂਡੀਡੇਟਸ ਆ ਉਸ ਦੇ ਵਿੱਚ ਰਹਿਣ। ਸਿਰਫ 6 ਹੀ ਕੈਂਡੀਡੇਟਸ ਹਰਜੋਤ ਸਿੰਘ ਜੀ ਅਗਲੇ ਮਹੀਨੇ ਦੀ ਜਿਹੜੀ ਹੋਣੀ ਆ ਡੀਬੇਟ ਆ ਉਹਦੇ ਵਿੱਚ ਜਿਹੜੇ ਉਹ ਚੁਣੇ ਗਏ ਨੇ। ਜੀ ਅਗਲੀ ਖਬਰ ਜਿਹੜੀ ਕੈਂਸਸ ਤੋਂ ਆ ਰਹੀ ਹੈ। ਕੈਂਸਸ ਦੇ ਵਿੱਚ ਥੈਂਕਸਗਿਵਿੰਗ ਵਾਲੇ ਦਿਨ ਇੱਕ ਕਾਰ ਦਾ ਜਿਹੜਾ ਐਕਸੀਡੈਂਟ ਹੋਇਆ, ਜਿਹਦੇ ਨਾਲ 4 ਬੱਚਿਆਂ ਦੀ ਮੌਤ ਜਿਹੜੀ ਆ ਉੱਥੇ ਹੋ ਗਈ। ਉਸ ਕਾਰ ਦੇ ਵਿੱਚ ਜਿਹੜੇ 6 ਜਣੇ ਟਰੈਵਲ ਕਰਦੇ ਸੀ। ਇਹ ਕੈਂਸਸ ਦੀ ਜਿਹੜੀ ਹਾਈਵੇ ਪੈਟਰੋਲ ਆ ਉਹਨਾਂ ਦੇ ਟਰੂਪਰ ਬੈਨ ਗਾਰਡਨਰ, ਉਹਨਾਂ ਨੇ ਦੱਸਿਆ ਵੀ ਇਹ ਬਹੁਤ ਮਾੜੀ ਘਟਨਾ ਜਿਹੜੀ ਉੱਥੇ ਹੋਈ ਹੈਗੀ ਆ। ਮੌਕੇ ਦੇ ਉੱਤੇ 4 ਬੱਚਿਆਂ ਦੀ ਮੌਤ ਹੋ ਗਈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੇ, ਅੱਜ ਬਲੈਕ ਫਰਾਈਡੇ ਆ, ਸੋ ਕਾਫੀ ਜਿਹੜੀਆਂ ਸੇਲਾਂ ਆ ਆਲੇ ਦੁਆਲੇ ਪੂਰੇ ਥਾਵਾਂ ਦੇ ਉੱਤੇ ਜਿਹੜੀਆਂ ਉਹ ਲੱਗੀਆਂ ਨੇ। ਕਈ ਥਾਵਾਂ ਦੇ ਉੱਤੇ ਜਿਹੜੇ ਸਟੋਰ ਆ ਉਹ ਦੇਰ ਰਾਤ ਨੂੰ ਜਿਹੜੇ ਉਹ ਖੁੱਲ੍ਹ ਗਏ। ਵੈਸੇ ਹਰਜੋਤ ਸਿੰਘ ਜੀ ਇਸ ਵਾਰ ਜਿਹੜਾ ਲੋਕਾਂ ਦੀਆਂ ਅੱਗੇ ਲਾਈਨਾਂ ਲੱਗਦੀਆਂ ਹੁੰਦੀਆਂ ਸੀ, ਉਹ ਚੀਜ਼ਾਂ ਬਹੁਤ ਜ਼ਿਆਦਾ ਹੁਣ ਅੱਗੇ ਨਾਲੋਂ ਘੱਟ ਚੁੱਕੀਆਂ ਨੇ, ਕਿਉਂਕਿ ਸਾਰੇ ਜਾਣੇ ਜਿਹੜੇ ਆ ਉਹ ਔਨਲਾਈਨ ਸ਼ਾਪਿੰਗ ਦੇ ਵਿੱਚ ਜਿਹੜਾ ਰੁਝਾਨ ਆ ਉਹਨਾਂ ਦਾ ਵਧਿਆ ਆ। ਬਿਲੀਅਨਸ ਆਫ ਡਾਲਰ ਦੀ ਜਿਹੜੀ ਅੱਜ ਸੇਲਸ ਆ ਉਹ ਹੋਣੀ ਆ, ਚਾਹੇ ਸੇਲ ਹੋਣ ਤੋਂ ਬਾਵਜੂਦ ਆ ਜਾਂ ਇਹ ਸੇਲ ਜਿਹੜੀ ਆ ਉਹ ਲੱਗੀ ਹੈਗੀ ਆ, ਚਾਹੇ ਨਹੀਂ ਲੱਗੀ ਹੈਗੀ, ਪਰ ਲੋਕਾਂ ਨੇ ਬਿਲੀਅਨਸ ਆਫ ਡਾਲਰ ਦਾ ਖਰਚਾ ਜਿਹੜਾ ਆ ਅੱਜ ਦੇ ਦਿਨ ਦੇ ਵਿੱਚ ਜਿਹੜਾ ਕਰਨਾ ਆ। ਸੋ ਐਮਾਜ਼ੋਨ ਦੇ ਜਿਹੜੇ ਵਰਕਰਸ ਆ ਬਲੈਕ ਫਰਾਈਡੇ ਦੇ ਉੱਤੇ ਜਿਹੜੇ ਕਹਿੰਦੇ ਕਈ ਥਾਵਾਂ ਦੇ ਉੱਤੇ ਉਹ ਸਟ੍ਰਾਈਕ ਕਰ ਰਹੇ ਹੈਗੇ ਆ। ਐਮਾਜ਼ੋਨ ਦੇ ਯੂਨੀਅਨ ਦੇ ਰਿਪਰੈਜ਼ੈਂਟੇਟਿਵ ਔਰਹਾਨ ਐਕਮੈਨ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਜਿਹੜਾ ਪਹਿਲਾਂ ਹੀ ਦੱਸ ਰਹੇ ਸੀਗੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਰ ਸਕਦੇ ਹਾਂ, ਖਾਸ ਕਰਕੇ ਬਲੈਕ ਫਰਾਈਡੇ ਵਾਲੇ ਦਿਨ ਜਿੱਦਣ ਐਮਾਜ਼ੋਨ ਨੇ ਸਭ ਤੋਂ ਜ਼ਿਆਦਾ ਜਿਹੜਾ ਬਿਜ਼ੀ
ਦਿਨਾਂ ਦੇ ਵਿੱਚੋਂ ਇੱਕ ਹੋਣਾ ਹੈ। ਉਹ ਕਹਿੰਦੇ ਵੀ ਸਾਡੇ ਉੱਤੇ ਐਕਸਟ੍ਰੀਮ ਪ੍ਰੈਸ਼ਰ ਜਿਹੜਾ ਸਟਾਫ ਦੇ ਉੱਤੇ ਜਿਹੜਾ ਉਹ ਪਾਇਆ ਜਾ ਰਿਹਾ ਹੈ। ਇਹਨਾਂ ਦਿਨਾਂ ਦੇ ਵਿੱਚ ਕੰਮ ਕਰਨ ਦੇ ਲਈ ਲੋੜੋਂ ਵੱਧ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਲੇਬਰ ਜਿਹੜਾ ਉਹਨਾਂ ਨੂੰ ਕਰਨਾ ਪੈ ਰਿਹਾ ਆ, ਜਿਸ ਕਰਕੇ ਕਈ ਲੋਕ ਜਿਹੜੇ ਉਹ ਬਿਮਾਰ ਪੈ ਰਹੇ ਨੇ। ਸੇ ਇਸੇ ਹੀ ਰੋਸ ਦੇ ਵਜੋਂ ਜਿਹੜੇ ਆ ਉਹਨਾਂ ਨੇ ਜਿਹੜੀ ਆ ਉਹ ਸਟ੍ਰਾਈਕ ਉਹ ਕਰਨੀ ਹੈ। ਸ਼ੇਅਰ ਡਿਸਟ੍ਰੀਬਿਊਸ਼ਨ ਸੈਂਟਰਸ ਜਿਹੜੇ ਇਸ ਯੂਨੀਅਨ ਦੇ ਨਾਲ ਜਿਹੜੇ ਜੁੜੇ ਹੋਏ ਆ, ਉਹਨਾਂ ਥਾਵਾਂ ਦੇ ਉੱਤੇ ਜਿਹੜੇ ਆ ਉਹ ਜਿਹੜੇ ਵਰਕਰਸ ਆ ਐਮਾਜ਼ੋਨ ਦੇ ਉਹ ਸਟ੍ਰਾਈਕ ਕਰ ਰਹੇ ਨੇ। ਸੋ ਹੋ ਸਕਦਾ ਵੀ ਕਈ ਵਾਰੀ ਜਿਹੜੇ ਹੁਣ ਤੁਹਾਡੇ ਸਮਾਨ ਜਿਹੜਾ ਤੁਹਾਡੇ ਤਾਈਂ ਪਹੁੰਚਣਾ ਐਮਾਜ਼ੋਨ ਤੋਂ ਜਿਹੜਾ ਤੁਸੀਂ ਮੰਗਾਇਆ ਉਹ ਲੇਟ ਵੀ ਜਿਹੜਾ ਉਹ ਹੋਵੇ। ਬਾਕੀ ਹਰਜੋਤ ਸਿੰਘ ਜੀ, ਇਨਸਾਨਾਂ ਦਾ ਜਿਹੜੇ ਹਾਲਾਤ ਕਈ ਵਾਰੀ ਮਾੜੇ, ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਸੀਗੇ ਵੀ ਲੋਕ ਕਿੱਦਾਂ ਧੱਕਾ ਮੁੱਕੀ ਕਰਦੇ ਆ, ਜੂੰਡੋ ਜੂੰਡੀ ਜਿਹੜੇ ਹੋ ਜਾਂਦੇ ਆ ਵੀ ਆਹ TV ਜਿਹੜਾ ਮੈਂ ਚੱਕ ਹੀ ਲੈਣਾ ਆ, ਆਹ ਮੈਂ ਜਿਹੜਾ ਕੁਛ ਲੈ ਹੀ ਲੈਣਾ ਹੈ, ਭਾਵੇਂ ਸਮਾਨ ਦੀ ਉਨੀ ਕੀਮਤ ਨਾ ਹੋਵੇ ਜਿੰਨਾ ਉਹ ਗੁੱਸਾ ਜਿਹੜਾ ਉਹ ਕੱਢੀ ਬੈਠੇ ਹੁੰਦੇ ਆ। ਇੱਕ ਹੋਰ ਚੀਜ਼ ਇਸ ਦੇ ਵਿੱਚ ਬੜੀ ਧਿਆਨ ਕਰਨ ਵਾਲੀ ਆ, ਬੰਦਾ ਸਸਤਾ ਦੇਖ ਕੇ ਕਈ ਦੀ ਸਮਾਨ ਚੱਕ ਲੈਂਦਾ, ਪਰ ਉਹਨਾਂ ਨੇ ਜਿਹੜੀ ਆਬਸੋਲੀਟ ਹੋ ਰਹੀ ਟੈਕਨੋਲੋਜੀ ਆ ਉਹਨੂੰ ਜ਼ਿਆਦਾਤਰ ਜਿਹੜਾ ਸੇਲ 'ਤੇ ਲਾਇਆ ਹੁੰਦਾ ਹੈ, ਜਿਹਦਾ ਆਲਰੇਡੀ ਕੋਈ ਬਹੁਤਾ ਗਾਹਕ ਜਿਹੜਾ ਉਹ ਨਹੀਂ ਹੁੰਦਾ, ਵੀ ਉਹ ਇਸ ਟਾਈਮ ਸੇਲ ਦੇ ਨਾਂ ਦੇ ਅਧੀਨ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਿਹੜਾ ਉਹ ਥੋਪਣ ਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਚਲੋ ਕੱਢ ਦਿਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਭਾਈ ਹਿਸਾਬ ਦੇ ਨਾਲ ਦੇਖ ਕੇ ਜਿਹੜਾ ਖਰਚਾ ਜਿਹੜਾ ਉਹ ਤੁਸੀਂ ਕਰਿਓ। ਬਾਕੀ ਵੈਬਸਾਈਟ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਹਾਂ, ਕਈ ਲੋਕਾਂ ਨੇ ਪੁੱਛਿਆ ਸੀਗਾ ਵੀ ਕਿਹੜੀ ਵੈਬਸਾਈਟ ਸੀ ਜਿਸ ਦੇ ਉੱਤੇ ਤੁਸੀਂ ਡੀਲਸ ਜਿਹੜੀਆਂ ਉਹ ਚੈੱਕ ਕਰ ਸਕਦੇ ਹੋ। ਉਹ ਹੈਗੀ ਆ slickdeal.net slickdeal.net ਜਾਂ ਡੀਲਸ ਜਾਂ ਡੀਲ ਇਹਦੇ ਉੱਤੇ ਜਿਹੜਾ ਤੁਸੀਂ ਜਾ ਕੇ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਡੀਲਸ ਜਿਹੜੀਆਂ ਵੱਖ-ਵੱਖ ਵੈਬਸਾਈਟ ਬਾਕੀਆਂ ਦੇ ਉੱਤੇ ਲੱਗੀਆਂ ਉਹਨਾਂ ਸਾਰਿਆਂ ਦੇ ਹਿਸਾਬ ਦੇ ਨਾਲ ਤੁਸੀਂ ਉੱਥੇ ਸਰਚ ਉਹ ਕਰ ਸਕਦੇ ਹੈਗੇ ਆ। ਸੋ ਬਿਲਕੁਲ ਕਹਿੰਦੇ ਸਭ ਤੋਂ ਵੱਧ ਸੇਵਿੰਗ ਤੁਸੀਂ ਤਾਂ ਕਰ ਸਕਦੇ ਜੇ ਘਰੇ ਬੈਠੇ ਰਹੋ। ਤੇ ਆਪਣਾ ਜਿਹੜਾ ਵਾਲਟ ਆ ਪਰੇ ਰੱਖੋ, ਕਾਰਡ ਕੂਡ ਪਰੇ ਰੱਖੋ, ਨਹੀਂ ਤਾਂ ਕੰਮ ਜਿਹੜਾ ਖਰਾਬ ਹੋ ਜਾਂਦਾ, ਬੰਦਾ ਲਲਚਾ ਜਾਂਦਾ, ਬੰਦਾ ਬਾਕੀ ਚੀਜ਼ਾਂ ਨੂੰ ਦੇਖਦਾ। ਇੱਕ ਜ਼ਰੂਰ ਜਿਹੜੀ ਚੇਤਾਵਨੀ ਆ ਉਹ ਸਾਰੀਆਂ ਹੀ ਪੁਲਿਸ ਡਿਪਾਰਟਮੈਂਟਸ ਵੱਲੋਂ ਦਿੱਤੀ ਗਈ ਆ ਵੀ ਤੁਸੀਂ ਸਟੋਰਾਂ ਤੇ ਜਾਂਦੇ ਆ, ਤੁਹਾਡੇ ਕੋਲ ਬੈਗ ਜ਼ਿਆਦਾ ਹੁੰਦੇ ਆ, ਵੀ ਬਹੁਤ ਵਾਰ ਦੇਖਿਆ ਗਿਆ ਵੀ ਤੁਸੀਂ ਸਟੋਰ ਤੋਂ ਖਰੀਦ ਕੇ ਲਿਆ ਕੇ ਕਾਰ ਦੇ ਵਿੱਚ ਰੱਖ ਕੇ ਫਿਰ ਦੂਜੇ ਸਟੋਰ 'ਚ ਚਲੇ ਜਾਂਦੇ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ ਤੁਸੀਂ ਕਾਰ ਦੇ ਵਿੱਚ ਆਪਣਾ ਸਮਾਨ ਨਾ ਰੱਖੋ, ਜਿੰਨਾ ਸਮਾਨ ਤੁਸੀਂ ਲੈ ਲਿਆ ਘਰ ਰੱਖ ਕੇ ਦੁਬਾਰਾ ਕੀ ਹੋਰ ਸਟੋਰ ਨੂੰ ਆ ਜਾਓ, ਕਿਉਂਕਿ ਤੁਹਾਡੀ ਕਾਰ ਕੋਈ ਵੀ ਤੋੜ ਸਕਦਾ ਹੈਗਾ ਆ। ਕਿਉਂਕਿ ਬਹੁਤ ਸਾਰੇ ਜਿਹੜੇ ਚੋਰ ਆ ਉਹ ਇਸੇ ਦਾਅ ਤੇ ਆ ਵੀ ਇਹਨਾਂ ਦੀ ਕਾਰ ਦੇਖੋ ਵੀ ਕਾਰ 'ਚ ਸਮਾਨ ਪਿਆ ਤਾਂ ਉਹਨੂੰ ਤੋੜ ਦਿਓ, ਕਿਉਂਕਿ ਜਿਹੜਾ ਖਰੀਦਣ ਉਹ ਤਾਂ ਦੂਜੇ ਵਾਰੀ ਫਿਰ ਹੋਰ ਸਟੋਰ 'ਚ ਚਲਾ ਗਿਆ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਤੇ ਪੈਨਸਿਲਵੇਨੀਆ ਦੇ ਵਿੱਚ ਕਾਫੀ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਗੁੱਥਮ ਗੁੱਥਾ ਹੋਈ ਹੈਗੀ ਆ, ਲੋਕਾਂ ਨੇ ਲਾਈਨਾਂ ਲਾਈਆਂ ਸੀਆਂ। ਜਿਹੜਾ ਉੱਥੇ ਦਾ ਸਭ ਤੋਂ ਵੱਡਾ ਜਿਹੜਾ ਮਾਲ ਹੈਗਾ ਉਹਦੇ ਵਿੱਚ ਲੀ ਵੈਲੀ ਮਾਲ ਆ, ਉੱਥੇ ਫਰਾਈਡੇ ਸ਼ਾਪਰਸ ਗਏ ਤੇ ਜਿਹੜੀਆਂ ਚੀਜ਼ਾਂ ਚੱਕਣ ਲੱਗੇ ਤੇ ਇੱਕ ਦੂਜੇ ਦੇ ਉੱਪਰ ਦੀ ਉਹ ਡਿਗੇ ਤੇ ਲੱਕਲੀ ਕਿਸੇ ਦੇ ਕੋਈ ਜਿਹੜੀ ਸੱਟ ਵਗੈਰਾ ਨਹੀਂ ਲੱਗੀ ਜੀ। ਬਹੁਤ ਜੀ ਵੈਸੇ ਨਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਵੀ ਇੱਦਾਂ ਲੋਕ ਜਿਹੜੇ ਆ ਉਹ ਗੁੱਥਮ ਗੁੱਥਾ ਜਿਹੜੇ ਉਹ ਹੋ ਜਾਂਦੇ ਨੇ। ਡਾਲਰ ਭਾਵੇਂ 10 ਵੀ ਜਿਹੜੇ ਉਹ ਨਾ ਬਚਦੇ ਹੋਣ। ਸੋ ਅੱਜ ਕੱਲ੍ਹ ਬੈਸਟ ਜਿੱਦਾਂ ਤੁਸੀਂ ਹਰਜੋਤ ਜੀ ਨੇ ਦੱਸਿਆ ਆ ਵੀ ਘਰੇ ਬੈਠ ਕੇ ਜਿਹੜੀ ਸੇਵਿੰਗ ਆ ਉਹ ਬੈਸਟ ਹੈਗੀ ਆ। ਔਨਲਾਈਨ ਜਿਹੜਾ ਆ ਉਹ ਦੇਖੋ ਖੰਗਾਲੋ ਕਿੱਦਾਂ ਜਿਹੜਾ ਹੋਣਾ ਹੈ। ਬਾਕੀ ਜੇ ਤੁਹਾਨੂੰ ਲਾਈਕ ਕਰਦੇ ਹੋ ਤੁਸੀਂ ਸਟੋਰ ਦੇ ਉੱਤੇ ਜਾ ਕੇ ਖਰੀਦਣਾ, ਤੁਸੀਂ ਸਟੋਰ ਦੇ ਉੱਤੇ ਜਾ ਕੇ ਵੀ ਖਰੀਦ ਸਕਦੇ ਆ, ਪਰ ਬਿਜ਼ੀ ਆਵਰਸ ਤੋਂ ਜਿਹੜਾ ਥੋੜ੍ਹਾ ਬਚ ਕੇ। ਪਰ ਇਹ ਵੀ ਹੁੰਦਾ ਨਾ ਵੀ ਫਿਰ ਸ਼ੁਰੂਆਤ ਦੇ ਵਿੱਚ ਸਾਰੀਆਂ ਕਹਿੰਦੇ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਜਾਂਦੀਆਂ ਵੀ ਫਿਰ ਇਹ ਤਾਂ ਇਹ ਹੁੰਦਾ ਵੀ ਜਿੱਦਾਂ ਬੱਸਾਂ 'ਚ ਲਿਖਿਆ ਹੁੰਦਾ ਨਾ ਸਵਾਰੀ ਆਪਣੀ ਬਾਂਹ ਦੇ ਤੇ ਸਿਰ ਦੀ ਜ਼ਿੰਮੇਵਾਰ ਆਪ ਆ, ਇਹੀ ਹਿਸਾਬ ਜਿਹੜਾ ਫਿਰ ਇਹਨਾਂ ਸਟੋਰਾਂ ਦੇ ਵਿੱਚ ਉਹ ਬਣ ਜਾਂਦਾ ਆ ਜੀ। ਤੇ ਵੈਦਰ ਦੀ ਗੱਲ ਕਰਦੇ ਜਾਈਏ, ਵੈਦਰ ਸਟਿਲ ਕਾਫੀ ਖਰਾਬ ਆ ਕੈਲੀਫੋਰਨੀਆ 'ਚ। ਅੱਜ ਸਾਡੇ ਏਰੀਏ ਦੇ ਵਿੱਚ ਤਾਂ ਧੁੱਪ ਨਿਕਲੀ ਹੋਈ ਆ, ਪਰ ਫਿਰ ਸ਼ਨੀਚਰਵਾਰ ਐਤਵਾਰ ਨੂੰ ਮੀਂਹ ਪਊਗਾ। ਅਗਲੇ ਹਫਤੇ ਵੀ ਲਗਭਗ ਸਾਰੇ ਹਫਤੇ ਜਿਹੜਾ ਮੀਂਹ ਪੈਣਾ ਆ। ਕੱਲ੍ਹ ਜਿਹੜਾ ਇੰਟਰਸਟੇਟ 5 ਹੈਗਾ ਆ ਉਹ ਸਦਰਨ ਕੈਲੀਫੋਰਨੀਆ 'ਚ ਕਾਫੀ ਟਾਈਮ ਕਲੋਜ਼ ਰਿਹਾ ਕਿਉਂਕਿ ਸਨੋ ਜ਼ਿਆਦਾ ਪੈ ਗਈ ਸੀ। ਗ੍ਰੇਪਵਾਈਨ ਵਾਲਾ ਏਰੀਆ ਵੀ ਕੁਛ ਘੰਟਿਆਂ ਲਈ ਉਹਨੇ ਬੰਦ ਕੀਤਾ ਸੀਗਾ। ਕਹਿੰਦੇ ਭਈ ਹਾਈਵੇ 5 ਲਗਭਗ 100 ਮੀਲ ਦੇ ਏਰੀਏ ਤੱਕ ਜਿਹੜਾ ਆ ਵੱਖ-ਵੱਖ ਉਹਨਾਂ ਦੇ ਪੋਰਸ਼ਨਸ ਦੇ ਉੱਤੇ ਬੰਦ ਕੀਤਾ ਗਿਆ ਸੀ। ਤੇ ਅੱਜ ਸ਼ਾਮ ਨੂੰ ਸਾਰੀਆਂ ਲੇਨਸ ਜਿਹੜੀਆਂ ਆ ਖੁੱਲ੍ਹਣਗੀਆਂ। ਹਾਈਵੇ 80 ਦੇ ਵੀ ਜਿਹੜੇ ਕੁਛ ਪੋਰਸ਼ਨ ਆ ਉਹ ਸ਼ਟ ਡਾਊਨ ਕੀਤੇ ਗਏ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਚਲ ਗਈ ਕਿਉਂਕਿ ਜਿਹੜੀਆਂ ਹਵਾਵਾਂ ਆ ਉਹ ਬਹੁਤ ਤੇਜ਼ ਚੱਲ ਰਹੀਆਂ ਸੀ ਜੀ। ਬਿਲਕੁਲ। ਸੋ ਅੱਜ ਦੇ ਦਿਨ ਥੋੜ੍ਹੀ ਜਿਹੜੀ ਧੁੱਪ ਆ ਮਾੜਾ ਜਿਹਾ ਦਿਨ ਜਿਹੜਾ ਸ਼ਾਇਦ ਖੁੱਲ੍ਹਾ ਜਿਹਾ ਜਿਹੜਾ ਰਵੇ, ਪਰ ਕੱਲ੍ਹ ਤੋਂ ਫਿਰ ਸਵੇਰ ਤੋਂ
ਜਿਹੜਾ ਮੀਂਹ ਪੈਣ ਦੇ ਅਸਾਰ ਜਿਹੜੇ ਉਹ ਕਾਫੀ ਹੈਗੇ ਨੇ, ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਤਕਰੀਬਨ ਪੂਰਾ ਹਫਤਾ ਹੀ ਜਿਹੜਾ ਆਉਣ ਵਾਲਾ ਜਿਹੜਾ ਉਹ ਮੀਂਹ ਪਵੇਗਾ, ਅਤੇ ਕਈ ਥਾਵਾਂ ਦੇ ਉੱਤੇ ਜਿਹੜੀ ਬਰਫ਼ਬਾਰੀ ਵੀ ਜਿਹੜੀ ਆ ਉਹ ਕਾਫੀ ਜ਼ਿਆਦਾ ਹੋਣੀ ਆ। ਸੋ ਟਰੈਵਲਿੰਗ ਦੇ ਵਿੱਚ ਜਿਹੜੀ ਸਮੱਸਿਆ ਆ ਉਹ ਆ ਸਕਦੀ ਆ। ਸੋ ਉਸ ਤੋਂ ਬਚਾਅ ਦੇ ਲਈ ਪਹਿਲਾਂ ਹੀ ਐਕਸਟਰਾ ਟਾਈਮ ਜਿਹੜਾ ਉਹ ਲੈ ਕੇ ਚੱਲੋ ਜਿੱਧਰ ਨੂੰ ਵੀ ਜਾਣਾ ਆ। ਬਾਕੀ ਜਿੱਥੇ ਰੋਡ ਕੰਡੀਸ਼ਨਸ ਦੇ ਵਿੱਚ ਤੁਹਾਨੂੰ ਜਿੱਥੇ ਸਨੋ ਵਾਲੇ ਪਾਸਿਓਂ ਜੇ ਤੁਸੀਂ ਜਾਣਾ, ਜੇ ਚੇਂਜ ਰਿਕੁਆਇਰਡ ਆ, ਪਹਿਲਾਂ ਹੀ ਚੇਂਜ ਜਿਹੜੀਆਂ ਉਹ ਤੁਸੀਂ ਲੈ ਕੇ ਜਿਹੜਾ ਉਹ ਰੱਖੋ, ਤਾਂ ਜੋ ਤੁਹਾਨੂੰ ਜਿਹੜੀ ਆ ਉਹ ਪ੍ਰੋਬਲਮ ਆ ਉਹ ਨਾ ਆਵੇ। ਇੱਕ ਚੀਜ਼ ਆ ਵੀ ਗੈਸ ਗੂਸ ਭਾਈ ਭਰਾ ਕੇ ਰੱਖੋ ਪੂਰੀ, ਜਿਹੜੀ ਆ ਆਪਣੀ ਗੱਡੀਆਂ ਦੇ ਵਿੱਚ। ਬਾਅਦ ਇਹ ਨਾ ਹੋਵੇ ਵੀ ਕਿਤੇ ਜਾ ਰਹੇ ਹੋ ਤੇ ਬੰਦਾ ਜਾਮ ਦੇ ਵਿੱਚ ਫਸ ਜਾਵੇ ਤੇ ਫਿਰ ਵਿੱਚ ਹੀ ਗੈਸ ਜਿਹੜੀ ਆ ਤੁਹਾਡੀ ਖਤਮ ਹੋ ਜਾਵੇ। ਖਾਣ ਪੀਣ ਦਾ ਸਮਾਨ ਥੋੜ੍ਹਾ ਬਹੁਤਾ ਨਾਲ ਰੱਖੋ। ਕਈ ਥਾਵਾਂ ਦੇ ਉੱਤੇ ਜਿਹੜਾ ਆ ਉਹ ਟਾਈਮ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਹੈ। ਜੇ ਟਰੈਫਿਕ ਸਲੋ ਸਪੀਡ 'ਚ ਆ ਜਾਂ ਬਿਲਕੁਲ ਜ਼ਿਆਦਾ ਜਿਹੜਾ ਉਹ ਰੁਕਿਆ ਆ, ਤੇ ਫਿਰ ਪ੍ਰੋਬਲਮ ਜਿਹੜੀ ਉਹ ਅਦਰਵਾਈਜ਼ ਜਿਹੜੀ ਉਹ ਆ ਸਕਦੀ ਆ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ ਜੀ। ਸੋ ਬਿਲਕੁਲ ਗੈਸ ਜਿਹੜੀ ਆ ਉਹ ਭਰਾ ਕੇ ਰੱਖੋ, ਕਿਉਂਕਿ ਪਤਾ ਨਹੀਂ ਹੁੰਦਾ ਜਿੱਥੇ ਕਿਤੇ ਜਿਹੜਾ ਟ੍ਰੈਫਿਕ ਆ ਜ਼ਿਆਦਾ ਹੋਣ ਕਰਕੇ ਸਟਾਪ ਲੱਗ ਜਾਏ। ਸੋ ਇਹ ਬਹੁਤ ਜ਼ਰੂਰੀ ਹੈਗਾ ਜੀ। ਅਤੇ ਆਪਣਾ ਅੱਜ ਦਾ ਜਿਹੜਾ ਪ੍ਰੋਗਰਾਮ ਵੀ ਜਿਹੜਾ ਹਰਜੋਤ ਸਿੰਘ ਜੀ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ, ਅਤੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜਾ ਮਿਲਾਂਗੇ ਕੱਲ੍ਹ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਇੱਕ ਵਾਰੀ ਫਿਰ। ਉਦੋਂ ਤੱਕ ਲਈ ਮੇਰੇ ਰਾਜਕਰਨ ਵਿੱਚ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 14